ਸਰੋਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਘੱਲੂ ਘਾਰਾ ਹਫ਼ਤਾ ਚੱਲ ਰਿਹਾ ਹੈਗਾ। ਜੀ, ਜੂਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਸਰਕਾਰ ਸੀ, ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ 100 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਹਮਲਾ ਕਰਕੇ ਹਜ਼ਾਰਾਂ ਹੀ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਤੇ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਸੀ। ਸੋ ਅੱਜ ਦੇ ਦਿਨ ਜੂਨ 5 ਵਾਲੇ ਦਿਨ ਜਿਹੜੀ ਫੌਜ ਆ, ਉਹਨਾਂ ਨੇ ਕਈ ਜਿਹੜੇ ਰਾਈਟਰਸ ਆ ਉਹ ਲਿਖਦੇ ਆ ਵੀ 74 ਗੁਰਦੁਆਰੇ ਮੋਗਾ, ਮੁਕਤਸਰ ਸਾਹਿਬ, ਫਰੀਦਕੋਟ, ਪਟਿਆਲਾ, ਰੋਪੜ, ਚੌਕ ਮਹਿਤਾ ਉਹਨਾਂ ਤੇ ਅਟੈਕ ਕੀਤਾ ਸੀ ਤੇ ਕਈ 100 ਦੇ ਕਰੀਬ ਵੀ ਲਿਖਦੇ ਹੈਗੇ ਆ। ਸੋ ਜਿਹੜੇ ਇੰਡੀਅਨ ਟਰੂਪ ਸੀਗੇ ਉਹਨਾਂ ਨੇ ਜਿਹੜਾ ਨਾਰਦਰਨ ਐਂਟਰੈਂਸ ਸੀਗਾ, ਜੀ, ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅੰਦਰ ਐਂਟਰ ਹੋਣਾ ਸ਼ੁਰੂ ਕਰ ਦਿੱਤਾ ਸੀ। ਤੇ ਇੰਡੀਅਨ ਫੋਰਸਸ ਅਕਾਲ ਤਖ਼ਤ ਵੱਲ ਨੂੰ ਬਹੁਤ ਤੇਜ਼ੀ ਦੇ ਨਾਲ ਪਹੁੰਚਣਾ ਚਾਹੁੰਦੀਆਂ ਸੀਗੀਆਂ ਤੇ ਅੱਜ ਦੇ ਦਿਨ ਜੂਨ 5 ਵਾਲੇ ਦਿਨ ਸ਼ਾਮ ਨੂੰ ਜਿਹੜੇ ਟੈਂਕ ਆ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਨਾਂ ਨੇ ਬਾੜ ਦਿੱਤੇ ਸੀਗੇ। ਜੀ, ਇੱਕ ਵਾਈਟ ਪੇਪਰ ਪਬਲਿਸ਼ ਕੀਤਾ ਸੀ ਗਵਰਨਮੈਂਟ ਨੇ। ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸ਼੍ਰੀ ਦਰਬਾਰ ਸਾਹਿਬ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਹੈਗਾ, ਕੋਈ ਗੋਲੀ ਨਹੀਂ ਲੱਗੀ, ਜਦ ਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਦੇ ਦਿਨ ਜੂਨ 5 ਵਾਲੇ ਦਿਨ ਦੋ ਰਾਗੀ ਸਿੰਘ ਜਿਹੜੇ ਆ ਉਹ ਇੰਡੀਅਨ ਆਰਮੀ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਹੋ ਗਏ ਸੀ। ਉਹਨਾਂ ਦੇ ਵਿੱਚ ਜੋ ਹਰਮਿੰਦਰ ਸਾਹਿਬ ਦੇ ਬਿਲਕੁਲ ਅੰਦਰ ਸੀਗੇ। ਸੋ 6:30 ਵਜੇ ਦੇ ਕਰੀਬ ਜੋ ਬੁਲੇਟਸ ਆ ਉਹ ਜੂਨ 5 ਵਾਲੇ ਦਿਨ ਉਹਨਾਂ ਨੇ ਅੰਦਰ ਵੱਲ ਨੂੰ ਚਲਾਈਆਂ ਤੇ ਜੋ ਰਾਗੀ ਸਿੰਘ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਸੀ, ਉਹਨਾਂ ਦੀ ਜਿਹੜੀ ਭਾਈ ਅਮਰੀਕ ਸਿੰਘ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੀ ਮੌਤ ਅੰਦਰ ਹੀ ਹੋਈ ਅੱਜ ਦੇ ਦਿਨ। ਇਹ ਇੰਡੀਅਨ ਗਵਰਨਮੈਂਟ ਦਾ ਚਿੱਟਾ ਝੂਠ ਸੀ ਜਿਹੜਾ ਉਹਨਾਂ ਨੇ ਵਾਈਟ ਪੇਪਰ ਜਾਰੀ ਕੀਤਾ ਸੀ। ਤੇ ਅੱਜ ਹੀ ਸ਼ਾਮ ਨੂੰ ਜੂਨ 5 ਨੂੰ ਜਿਹੜੇ ਆ ਟੈਂਕ ਜਿਹੜੇ ਬਾੜਨੇ ਉਹਨਾਂ ਨੇ ਸ਼ੁਰੂ ਕੀਤੇ ਸੀ ਤੇ ਅੰਦਰ ਜਿਹੜੇ ਕੁਛ ਕੁ ਜਿਹੜੇ 50-60 ਸਿੰਘ ਸੀ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਵੀ ਪੂਰੀਆਂ ਸੰਭਾਲੀਆਂ ਹੋਈਆਂ ਸੀਗੀਆਂ। ਹੈਲੀਕਾਪਟਰ ਜਿਹੜੇ ਸੀ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਉੱਪਰ ਪੂਰੀ ਤਰ੍ਹਾਂ ਇਨਸਰਕਲ ਕਰ ਰਹੇ ਸੀ, ਘੁੰਮ ਰਹੇ ਸੀ। 11:30 ਵਜੇ ਵੀ ਦੇ ਕਰੀਬ ਵੀ ਜੂਨ 5 ਨੂੰ ਤੇ ਜਿਹੜੇ ਟੈਂਕ ਸੀ ਉਹ ਸ਼ਾਮ ਨੂੰ ਜਿਹੜੇ ਉਹਨਾਂ ਨੇ ਅੰਦਰ ਬਾੜਨੇ ਸ਼ੁਰੂ ਕੀਤੇ ਸੀਗੇ। 8:30 ਵਜੇ ਦੇ ਕਰੀਬ ਜੋ ਬਹੁਤ ਸਾਰੇ ਜੋ ਰਾਈਟਰਸ ਆ ਉਹ ਇਹਦੇ ਸੰਬੰਧ ਦੇ ਵਿੱਚ ਲਿਖਦੇ ਹੈਗੇ ਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਸ ਕਾਫੀ ਵੱਡੀ ਗਿਣਤੀ ਦੇ ਵਿੱਚ ਉਸ ਟਾਈਮ ਦੇ ਉੱਤੇ ਅੰਦਰ ਸੀਗੇ, ਖਾਸ ਕਰਕੇ ਜਿਹੜਾ ਘੰਟਾ ਘਰ ਵਾਲਾ ਏਰੀਆ ਹੈਗਾ ਉਸ ਸਾਈਡ ਦੇ ਉੱਤੇ 100 ਦੇ ਕਰੀਬ ਕਈ ਲਿਖਦੇ ਆ ਵੀ ਫਾਈਟਰ ਸੀਗੇ ਅੰਦਰ। ਉਹਨਾਂ ਕੋਲ ਕੋਈ ਇਦਾਂ ਦੇ ਹਥਿਆਰ ਵੀ ਨਹੀਂ ਸੀਗੇ ਤੇ 303 ਦੀਆਂ ਰਾਈਫਲਸ ਇਦਾਂ ਦਾ ਜਿਹੜਾ ਸਮਾਨ ਸੀਗਾ ਕੋਈ ਇਹ ਨਹੀਂ ਸੀ ਵੀ ਬਹੁਤ ਹਾਈ ਫਾਈ ਜਿਹੜੇ ਹਥਿਆਰ ਹੋਣ। 8 ਟੈਂਕ ਤੇ 1 ਆਰਮਰਡ ਕੈਰੀਅਰ ਜਿਹੜਾ ਆ ਉਹ ਇਨਸਾਈਡ ਕੰਪਲੈਕਸ ਅੱਜ ਦੇ ਦਿਨ ਉਹਨਾਂ ਨੇ ਭਾਰਤ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਅੰਦਰ ਬਾੜਿਆ ਪ੍ਰਕਰਮਾਂ ਦੇ ਵਿੱਚ। ਸੋ ਸ਼ਾਮ ਤਾਈਂ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉਹ ਕਰ ਦਿੱਤਾ। ਇਹ ਗਿਆਨੀ ਪੂਰਨ ਸਿੰਘ ਪ੍ਰੀਸ ਸੀਗੇ ਉਸ ਟਾਈਮ ਉੱਥੇ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ। ਜੀ, ਬਿਲਕੁਲ। ਸੋ ਜ਼ੁਲਮ ਦੀ ਇੰਤਹਾ ਸੀ ਜਦੋਂ ਇਹ ਹਮਲਾ ਜਿਹੜਾ 6 ਜੂਨ ਦੇ ਦਿਨ ਸਮਾਪਤ ਹੁੰਦਾ ਤਾਂ ਹੌਲੀ-ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਤਾਂ ਹੋ ਹੀ ਰਹੀ ਸੀ। ਕੁਝ ਸਰਕਾਰਾਂ ਨੇ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੂੰ ਘੇਰਿਆ ਸੀ। ਭਾਰਤ ਦੇ ਅੰਦਰੋਂ ਵੀ ਬਹੁਤ ਲੋਕਾਂ ਨੇ, ਜਿਹੜੀ ਵੱਡੀ ਗਿਣਤੀ ਤਾਂ ਨਹੀਂ ਕਹਿ ਸਕਦੇ, ਪਰ ਕੁਝ ਲੋਕਾਂ ਨੇ ਇਹਦੀ ਨਿਖੇਧੀ ਕੀਤੀ ਸੀ। ਪਰ ਕਿਉਂਕਿ ਮੈਜੋਰਟੀ ਸੈਂਟੀਮੈਂਟ ਸਰਕਾਰ ਉਦੋਂ ਤੱਕ ਹਾਸਲ ਕਰ ਚੁੱਕੀ ਸੀ, ਜੇਕਰ ਇਸ ਹਮਲੇ ਦਾ ਤੱਤਸਾਰ ਕੁਝ ਸ਼ਬਦਾਂ ਦੇ ਵਿੱਚ ਨਿਬੇੜਨਾ ਹੋਵੇ, ਗਲਤ ਜਾਣਕਾਰੀਆਂ ਦੇ ਆਧਾਰ ਦੇ ਉੱਤੇ ਗਲਤ ਪੁੱਟਿਆ ਇੱਕ ਕਦਮ ਸੀ ਭਾਰਤ ਸਰਕਾਰ ਵੱਲੋਂ, ਜਿਹਦਾ ਖਮਿਆਜ਼ਾ ਇੱਕ ਭਾਈਚਾਰੇ ਨੂੰ ਬਹੁਤ ਦਹਾਕਿਆਂ ਤੱਕ ਭੁਗਤਣਾ ਪਿਆ। ਅੱਜ ਵੀ ਉਹ ਇਨਸਾਫ ਦੀ ਗੁਹਾਰ ਲਾ ਰਹੇ ਨੇ। ਹੁਣ ਤਾਂ ਇਨਸਾਫ ਦੀ ਜਿਹੜੀ ਉਮੀਦ ਹੈ, ਮੱਧਮ ਹੀ ਕਹਿਣਾ ਗਲਤ ਹੋਊਗਾ, ਬਲਕਿ ਖਤਮ ਹੋ ਚੁੱਕੀ ਆ। ਪਰ ਇਹਦੇ ਲਈ ਬਹੁਤ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਸੀ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਸਿੱਖਾਂ ਦੇ ਹੱਕ ਦੇ ਵਿੱਚ। ਉਹਨਾਂ ਦੀ ਇਸ ਅਕਾਦਤ ਵਾਲੀ ਅਸਥਾਨ ਦੇ ਉੱਤੇ ਇਸ ਹਮਲੇ ਦੀ ਨਿੰਦਾ ਕੀਤੀ। ਪਰ ਬਹੁਤੇ ਲੋਕ ਜਿਹੜੇ ਨੇ ਉਹ ਸਰਕਾਰ ਪੱਖੀ ਸੀ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹ ਜਸ਼ਨ ਵੀ ਮਨਾਇਆ ਸੀ। ਪਰ ਆਪਾਂ ਨੂੰ ਪਤਾ ਹੀ ਹੈ ਇਤਿਹਾਸ ਕਿਸੇ ਕੌਮ ਦੇ ਉੱਤੇ ਜਦੋਂ ਜ਼ੁਲਮ ਹੁੰਦਾ ਤੇ ਉਹਨੂੰ ਸੈਲੀਬ੍ਰੇਟ ਕਰਨ ਵਾਲਿਆਂ ਨੂੰ ਕਿਵੇਂ ਯਾਦ ਕਰਦਾ ਤੇ ਉਹਦੇ ਲਈ ਹਾ ਦਾ ਨਾਅਰਾ ਮਾਰਨ ਵਾਲਿਆਂ ਨੂੰ ਕਿਵੇਂ ਯਾਦ ਕਰਦਾ। ਸੋ ਉਹਨਾਂ ਜ਼ੁਲਮਾਂ ਦੀ ਕੂਕ ਅੱਜ ਅਮਰੀਕਾ ਦੇ ਨਾਲ ਸੈਨ ਫਰਾਂਸਿਸਕੋ ਦੇ ਵਰਗੇ ਜਿਹੜੇ ਗਰਾਊਂਡ ਨੇ, ਸਿਵਿਕ ਸੈਂਟਰ ਪਲਾਜ਼ਾ ਵਰਗੇ, ਉੱਥੇ ਵੀ ਉਹਨਾਂ ਦੀ ਜਿਹੜੀ ਪੂਰੀ ਗੂੰਜ ਪੈਂਦੀ ਆ। ਦੁਨੀਆ ਭਰ ਦੇ ਵਿੱਚ ਹੋਰਨਾਂ ਥਾਵਾਂ ਤੇ ਜਿੱਥੇ ਇਨਸਾਨੀਅਤ ਜਿੰਦਾ, ਜਿੱਥੇ ਮਨੁੱਖਤਾ ਜਿੰਦਾ, ਉੱਥੇ ਵੀ ਇਸ ਪੂਰੇ ਘੱਲੂ ਘਾਰੇ ਦੀ ਜਿਹੜੀ ਚਰਚਾ ਉਹ ਪੈਂਦੀ ਆ। ਤੇ ਲੋਕ ਇਸ ਦੇ ਦਿਨ ਆ ਕੇ ਜਦੋਂ ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਦਾਖਲ ਹੁੰਦੇ ਨੇ, ਨਾ ਸਿਰਫ ਉਸ ਅਤਿਆਚਾਰ ਨੂੰ, ਉਸ ਜ਼ੁਲਮ ਨੂੰ
ਉਸ ਜ਼ੁਲਮ ਦੀ ਇੰਤਹਾ ਨੂੰ ਯਾਦ ਕਰਦੇ ਨੇ, ਬਲਕਿ ਉਸ ਤੋਂ ਸੇਧ ਲੈਣ ਤੇ ਚੜ੍ਹਦੀ ਕਲਾ ਦਾ ਵੀ ਜਿਹੜਾ ਸਬੂਤ ਆ ਉਹ ਦਿੰਦੇ ਨੇ। ਸੋ ਇਹ ਸਾਨੂੰ ਸਮੂਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੀਦਾ, ਜਿਹੜੇ ਭਾਰਤੀ ਸਰਕਾਰ, ਭਾਰਤੀ ਫੌਜ ਦੀਆਂ ਗੋਲੀਆਂ ਦੇ ਨਾਲ ਬੇਕਸੂਰ ਬੇਗੁਨਾਹ ਮਾਰੇ ਗਏ। ਜੀ। ਜੀ।